ਗਰਮੀ ਕਰਕੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ। ਉਹ ਕਹਿੰਦਾ ਵੀ ਹੁਣ ਸਾਡੇ ਹੱਥ ਵੱਸ ਨਹੀਂ ਰਿਹਾ। ਜੇ ਲੋਕ ਘੱਟ ਬਿਜਲੀ ਨੂੰ ਯੂਜ਼ ਕਰੂਗੇ, ਆਪਣੇ ਵਾਸ਼ਰ ਡਰਾਇਰ ਨਹੀਂ ਯੂਜ਼ ਕਰੂਗੇ, ਵਾਧੂ ਲਾਈਟਾਂ ਨਹੀਂ ਯੂਜ਼ ਕਰਦੇ, ਵਾਧੂ ਏਸੀ ਨਹੀਂ ਯੂਜ਼ ਕਰਦੇ, ਵਾਧੂ ਜੋ ਇਲੈਕਟ੍ਰਿਕ ਕਾਰਾਂ ਨਹੀਂ ਚਾਰਜ ਕਰਦੇ, ਤੇ ਹੋ ਸਕਦਾ ਫਿਰ ਅੱਜ ਬਿਜਲੀ ਨਾ ਜਾਵੇ। ਨਹੀਂ ਤਾਂ ਲੇਟੈਸਟ 9 ਮਿੰਟ ਪਹਿਲਾਂ ਦੀ ਆਈਐਸਓ ਦੀ ਜੋ ਨਿਊਜ਼ ਆਈ ਆ, ਉਹਨਾਂ ਦੇ ਮੁਤਾਬਕ 5,25,000 ਕਸਟਮਰ ਉਹਨਾਂ ਦੀ ਅੱਜ ਬਿਜਲੀ ਜਾਣੀ ਆ। 4 ਵਜੇ ਤੋਂ ਲੈ ਕੇ ਰਾਤ ਦੇ ਜਿੰਨਾ ਵੀ ਟਾਈਮ ਹੋਊਗਾ, ਉਹਦੇ ਵਿੱਚ ਉਹਨਾਂ ਨੇ ਨੰਬਰ ਦੱਸਤੇ ਬਹੁਤ ਸਾਰੇ, ਕਿਹੜੇ ਕਿਹੜੇ ਏਰੀਏਜ਼ ਆ, 4A 4B ਕਰਕੇ ਬਹੁਤ ਲੰਮੇ ਏਰੀਏਜ਼ ਆ, ਉਹ ਤੁਸੀਂ ਸਰਚ ਕਰ ਸਕਦੇ ਆ। ਵੈਸੇ ਤੁਹਾਨੂੰ ਅਲਰਟ ਆ ਜਾਂਦਾ। ਕੱਲ ਲਿਵਰਮੋਰ 'ਚ 6-7 ਘੰਟੇ ਜਿਹੜੀ ਬਿਜਲੀ ਗਈ ਰਹੀ, ਸ਼ਾਮ ਦੇ 6 ਵਜੇ ਤੋਂ ਤੜਕੇ ਦੇ 1:30 ਵਜੇ, ਫੇਰ ਥੋੜੀ ਆ ਕੇ ਫੇਰ ਚਲ ਗਈ, ਫੇਰ 5 ਵਜੇ ਆਈ। ਸੋ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਿਸਟਮ ਆਪਰੇਟਰ, ਜਿਹੜਾ ਕਿ ਪੂਰੀ ਸਟੇਟ ਦਾ ਪਾਵਰ ਗ੍ਰਿਡ ਮੈਨੇਜ ਕਰਦਾ ਆ, ਉਹਨਾਂ ਨੇ ਵਾਰਨਿੰਗ ਦੇ ਦਿੱਤੀ ਆ ਵੀ ਇਹ 100% ਸਾਨੂੰ ਯਕੀਨ ਆ ਵੀ ਇਸ ਵਾਰੀ ਬਿਜਲੀ ਤੁਹਾਡੇ ਘਰਾਂ ਚੋਂ ਜਾਊਗੀ, ਕਿਉਂਕਿ ਜੋ ਸਟੇਟ ਆ ਉਹ ਬਹੁਤ ਜ਼ਿਆਦਾ ਬਿਜਲੀ ਯੂਜ਼ ਕਰ ਰਹੀ ਆ ਪੀਕ ਟਾਈਮ ਦੇ ਉੱਤੇ। ਤੇ ਕਹਿੰਦੇ ਵੀ 5000 ਮੈਗਾਵਾਟ ਆਪਾਂ ਸ਼ਾਰਟ ਹੈਗੇ ਆ ਬਿਜਲੀ ਦੇ ਵਿੱਚ। ਗਵਰਨਰ ਸਾਹਿਬ ਦੇ ਜੋ ਬਿਆਨ ਆਏ ਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੇ ਰਹੇ ਹੈਗੇ ਆ। ਪਿਛਲੀ ਵਾਰੀ ਜਦੋਂ ਆਈਐਸਓ ਨੇ ਕਾਲਡ ਆਊਟ ਕੀਤਾ ਸੀ ਰੋਟੇਟਿੰਗ ਆਊਟੇਜ ਲਈ, ਰੋਟੇਟਿੰਗ ਦਾ ਮਤਲਬ ਇਹ ਆ ਵੀ ਕਿਸੇ ਏਰੀਏ 'ਚ 2 ਘੰਟੇ ਲਈ, ਫੇਰ ਹੋਰ ਕਿਸੇ ਏਰੀਏ 'ਚ, ਫੇਰ ਹੋਰ ਕਿਸੇ ਏਰੀਏ 'ਚ, ਇਦਾਂ ਜਿਹੜੀ ਆ ਬਿਜਲੀ ਜਾਊਗੀ। ਤੇ ਪਿਛਲੀ ਵਾਰੀ ਅਗਸਤ 14 ਤੇ 15 ਸਨ 2020 ਦੇ ਵਿੱਚ ਆਊਟੇਜ ਜੋ ਆ ਆਈਐਸਓ ਨੇ ਡਿਕਲੇਅਰ ਕੀਤਾ ਸੀ, ਤੇ ਉਸ ਟਾਈਮ ਦੇ ਉੱਤੇ 8 ਲੱਖ ਘਰ ਇੰਪੈਕਟ ਹੋਏ ਸੀ 15 ਮਿੰਟ ਤੋਂ ਲੈ ਕੇ 2.5 ਘੰਟੇ ਤੱਕ। ਇਹ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੇ ਤੁਹਾਡੀ ਬਿਜਲੀ ਚਲੇ ਜਾਂਦੀ ਆ ਤੇ 4 ਘੰਟੇ ਤੋਂ ਵੱਧ ਜਾਂਦੀ ਆ, ਤੇ ਤੁਸੀਂ ਆਪਣੇ ਜਿਹੜੇ ਰੈਫ੍ਰਿਜਰੇਟਰਸ ਹੈਗੇ ਆ, ਫਰਿੱਜਾਂ ਆ, ਉਹਨਾਂ ਦੇ ਵਿੱਚ ਸਮਾਨ ਰੱਖਿਆ ਆ, ਉਹਨਾਂ ਦਾ ਕਲੇਮ ਤੁਸੀਂ ਬਿਜਲੀ ਦੇ ਉੱਤੇ ਕਰ ਸਕਦੇ ਹੈਗੇ ਆ ਵੀ ਮੇਰਾ ਜੀ ਇੰਨੇ ਦਾ ਜਿਹੜਾ ਗਰੋਸਰੀ ਸੀ, ਇੰਨੇ ਦਾ ਜਿਹੜਾ ਸਮਾਨ ਆ ਉਹ ਖਰਾਬ ਹੋ ਗਿਆ। ਸੋ ਇਸ ਟਾਈਮ ਪੂਰੀ ਤਰ੍ਹਾਂ ਫਲੈਕਸ ਅਲਰਟ ਦੇ ਵਿੱਚ ਕੈਲੀਫੋਰਨੀਆ ਜਿਹੜਾ ਉਹ ਚੱਲ ਰਿਹਾ ਆ। ਐਨਰਜੀ ਨੂੰ ਕੰਜ਼ਰਵ ਕਰਨ ਦੇ ਲਈ ਜ਼ੋਰ ਜਿਹੜਾ ਆ ਉਹ ਲੱਗਾ ਆ। ਕਹਿੰਦੇ ਆਊਟਡੋਰਸ ਬਹੁਤਾ ਨਾ ਜਾਓ, ਹਾਈਡਰੇਟਡ ਰਹੋ, ਪਾਣੀ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਪੀਓ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਲਾਰਜ ਅਪਲਾਇੰਸਿਸ, ਗੱਡੀਆਂ ਜਿਹੜੀਆਂ ਅਨਨੈਸੈਸਰੀ ਲਾਈਟਸ, ਇਹ ਸਾਰਾ ਕੁਝ ਬੰਦ ਰੱਖੋ। ਜੇ ਤੁਹਾਡੀ ਹੈਲਥ ਪਰਮਿਟ ਕਰਦੀ ਆ ਤਾਂ 78 ਡਿਗਰੀ ਜਾਂ ਉਸ ਤੋਂ ਉੱਤੇ ਹੀ ਤਾਪਮਾਨ ਆ ਉਸ ਨੂੰ ਰੱਖਿਆ ਜਾਓ। ਤੇ ਜੇ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਨਹੀਂ ਆਰਾਮ ਜਿੱਦਾਂ ਹੈਗਾ, ਜਾਂ ਗਰਮੀ ਜ਼ਿਆਦਾ ਆ, ਫਿਰ ਵੀ ਨਹੀਂ ਗੱਲ ਬਣਦੀ, ਤਾਂ ਆਪਣੇ ਨਜ਼ਦੀਕੀ ਕਾਊਂਟੀ ਜਾਂ ਸਿਟੀ ਦਾ ਜਿਹੜਾ ਲੋਕਲ ਕੂਲਿੰਗ ਸੈਂਟਰ ਆ, ਉੱਥੇ ਜਾ ਕੇ ਥੋੜਾ ਸਮਾਂ ਜਿਹੜਾ ਆ ਉਹ ਬਤੀਤ ਕਰ ਸਕਦੇ ਆ। ਸੋ ਇਹ ਕਾਫੀ ਵੱਡੀ ਜਿਹੜੀ ਇਸ ਟਾਈਮ ਚੁਣੌਤੀ ਦੇ ਵਿੱਚੋਂ ਕੈਲੀਫੋਰਨੀਆ ਜਿਹੜਾ ਉਹ ਲੰਘ ਰਿਹਾ ਆ। ਜਿੱਦਾਂ ਆਲਰੇਡੀ ਦੱਸਿਆ, ਕਈ ਜਿਹੜੇ ਜਾਣਕਾਰ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਸਵੇਰ ਦੀ ਗਈ ਬਿਜਲੀ ਰਾਤ ਤਾਈਂ ਵੀ ਜਿਹੜੀ ਉਹ ਨਹੀਂ ਆਈ। ਉਸ ਤੋਂ ਅਗਲੇ ਦਿਨ ਜਿਹੜੀ ਉਹ ਆਈ। ਇੰਡੀਆ ਵਾਂਗੂ ਜਿੱਦਾਂ ਪਾਵਰ ਲੋਡ ਸ਼ੈਡਿੰਗ ਤੇ ਕੱਟ ਜਿਹੜੇ ਲੱਗਦੇ ਸੀਗੇ, ਉਹ ਦੇਖਣ ਨੂੰ ਇੱਥੇ ਕਈ ਲੋਕਾਂ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਇਹ ਵੀ ਨਹੀਂ ਆ ਵੀ ਚਲ ਬਿਜਲੀ ਗਈ ਆ ਤੇ ਮੌਸਮ ਥੋੜਾ ਬਹੁਤਾ ਠੀਕ ਹੋਵੇ ਤੇ ਫਿਰ ਵੀ ਟਾਈਮ ਗੁਜ਼ਾਰਿਆ ਜਾ ਸਕਦਾ, ਪਰ ਇੰਨੀ ਗਰਮੀ ਦੇ ਵਿੱਚ ਵਿਦਆਊਟ ਏਸੀ ਨਾਮੁਮਕਿਨ ਜਿਹੜੀ ਇਸ ਟਾਈਮ ਸਥਿਤੀ ਆ ਲੋਕਾਂ ਦੇ ਲਈ ਟਾਈਮ ਪਾਸ ਕਰਨ ਨੂੰ ਜਿਹੜੀ ਹੋਈ ਪਈ ਆ। ਸੋ ਰੋਲਿੰਗ ਬਲੈਕ ਆਊਟਸ ਆ, ਉਹਦਾ ਖਤਰਾ ਲਗਾਤਾਰ ਲੋਕਾਂ ਦੇ ਉੱਤੇ ਜਿਹੜਾ ਉਹ ਮੰਡਰਾ ਰਿਹਾ ਆ। ਹੁਣ ਇਸ ਟਾਈਮ ਜਿਹੜਾ ਹਰਜੋਤ ਸਿੰਘ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਗਰਮੀ ਇਸ ਟਾਈਮ ਚਰਮ ਸੀਮਾ ਦੇ ਉੱਤੇ ਆ। ਸੋ ਬਹੁਤ ਜ਼ਿਆਦਾ ਇਸ ਟਾਈਮ ਗਰਮੀ ਆ। ਇੱਥੇ ਸਭ ਤੋਂ ਵੱਧ ਜਿਹੜੀ ਪਾਵਰ ਦੀ ਜਿਹੜੀ ਯੂਜ਼ੇਜ ਆ ਉਹ ਹੋਣੀ ਆ। ਬਿਜਲੀ ਵਾਲੇ ਕਹਿ ਲਓ ਵੀ ਅੱਜ ਓਵਰ ਟਾਈਮ ਕੰਮ ਕਰ ਰਹੇ ਆ, ਜਿੱਦਾਂ ਦੇ ਜਿਹੜੇ ਹਾਲਾਤ ਆ ਇਸ ਟਾਈਮ ਬਣੇ ਪਏ ਹੈਗੇ ਆ। ਸੋ ਆਪਾਂ ਹੋਪਫੁਲੀ ਬਚਾਅ ਜਿਹੜਾ ਉਹ ਰਵੇ। ਸੋ ਇਹਦੇ ਵਿੱਚ ਇਹ ਵੀ ਆ ਹਰਜੋਤ ਸਿੰਘ ਜੀ, ਵੀ ਹੋ ਸਕਦਾ ਵੀ ਸਾਡੇ ਰੇਡੀਓ ਸਟੇਸ਼ਨ ਵਾਲੀਆਂ ਥਾਵਾਂ ਦੇ ਉੱਤੇ ਵੀ ਜਿਹੜੀ ਬਿਜਲੀ ਆ ਉਹ ਜਾ ਸਕਦੀ ਆ। ਸੋ ਜੇ ਬਾਈ ਚਾਂਸ ਰੇਡੀਓ ਦੇ ਵਿੱਚ ਆਵਾਜ਼ ਆਉਣੀ ਬੰਦ ਹੋਵੇ ਤਾਂ ਇਹ ਵੀ ਮੋਸਟ ਪ੍ਰੋਬਬਲੀ ਹੋ ਸਕਦਾ ਆ ਵੀ ਬਿਜਲੀ ਉਸ ਥਾਂ ਦੇ ਉੱਤੇ ਜਿਹੜੀ ਉਹ ਗਈ ਹੋਵੇ, ਜਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਉਹ ਬਿਜਲੀ ਗਈ ਹੋ ਸਕਦੀ ਆ। ਸੋ ਇੱਕ ਗੱਲ ਜ਼ਰੂਰ ਆ ਰਾਜਕਵੀਰ ਸਿੰਘ ਜੀ, ਬਹੁਤ ਸਾਰੇ ਏਰੀਏ ਜਦੋਂ ਬਿਜਲੀ ਚਲ ਜੀ, ਜੇ 8 ਘੰਟੇ ਜ਼ਿਆਦਾ ਟਾਈਮ ਲਈ ਜਾਂਦੀ ਆ, ਦੇਖੋ ਵੀ ਕਿੰਨਾ ਰਹਿਣਾ ਔਖਾ ਹੋਊਗਾ। ਹੁਣ ਆਪਾਂ ਬਹੁਤ ਬੜੇ ਬੜੇ ਘਰ ਲੈਂਦੇ ਆ ਤੇ ਜ਼ਰੂਰ
ਤੁਹਾਡੇ ਜਿਹੜੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਗਾਂਢੀ ਗੁਆਂਢੀ ਹੁੰਦੇ ਆ, ਜਿੱਥੇ ਬਿਜਲੀ ਹੈਗੀ ਆ ਉਹਨਾਂ ਨੂੰ ਜ਼ਰੂਰ ਸੱਦ ਲਿਆ ਕਰੋ। ਸੋ ਇਹ ਔਖੇ ਕੰਮ ਆਉਂਦੇ ਆ, ਨਹੀਂ ਤਾਂ ਫਿਰ ਬੜੇ ਹਾਂ। ਘਰਾਂ ਨੂੰ ਦਿਖਾਉਣ ਦਾ ਕੀ ਫਾਇਦਾ ਆ, ਰਾਈਟ? ਬਿਲਕੁਲ, ਜਿਹੜੇ 2-3 ਜਾਣੇ 2-3 ਘਰਾਂ ਦੀ ਬਿਜਲੀ ਦੀ ਥਾਂ ਤੇ ਇੱਕੋ ਥਾਂ ਦੇ ਉੱਤੇ ਜਿਹੜੀ ਉਹ ਵਰਤੋਂ, ਏਦਾਂ ਦੀਆਂ ਚੀਜ਼ਾਂ। ਅੱਜ ਜਿਹੜੇ ਹਰਜੋਤ ਸਿੰਘ ਜੀ, ਜਦ ਇੱਕ ਚੀਜ਼ ਦੇ ਲਈ ਅਸੀਂ ਬਾਹਰ ਗਏ, ਤਾਂ ਮੈਂ ਦੇਖ ਰਿਹਾ ਸੀਗਾ ਵੀ ਇੱਕ ਜਿਹੜਾ ਪੋਸਟਲ ਸਰਵਿਸ ਵਾਲਾ ਪਸੀਨੋ-ਪਸੀਨੀ ਮੁੜ ਕੇ ਨਾ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀਗਾ। ਕੁਦਰਤੀ ਸਾਡੇ ਕੋਲ ਪਾਣੀ ਦੀਆਂ ਬੋਤਲਾਂ ਐਕਸਟਰਾ ਪਈਆਂ ਸੀਗੀਆਂ, ਉਸਨੂੰ ਦਿੱਤੀਆਂ, ਉਹਨੇ ਬਹੁਤ ਧੰਨਵਾਦ ਕੀਤਾ। ਸੋ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਤੁਹਾਨੂੰ ਬਾਹਰ ਦਿਸਦਾ ਆ, ਉਹਨੂੰ ਭਾਈ ਪਾਣੀ-ਪੂਣੀ ਜ਼ਰੂਰ ਪੁੱਛ ਜੀ ਲਓ। ਬਿਲਕੁਲ। ਤੇ ਹਾਈਡ੍ਰੇਸ਼ਨ ਜਿਹੜੀ ਬਹੁਤ ਜ਼ਰੂਰੀ ਆ। ਤੁਰਿਆ ਜਾਂਦਾ ਬੰਦਾ ਨਹੀਂ ਤਾਂ ਡਿੱਗ ਜਾਂਦਾ ਆ, ਬਹੁਤ ਬੁਰਾ ਹਾਲ ਜਿਹੜਾ ਹੋ ਜਾਂਦਾ ਆ। ਚਾਹੇ ਤੁਸੀਂ ਕੰਸਟਰਕਸ਼ਨ ਦੇ ਕੰਮ 'ਚ ਆ, ਚਾਹੇ ਐਗਰੀਕਲਚਰ ਦੇ ਕੰਮ 'ਚ ਆ, ਜਾਂ ਪੋਸਟ ਆਫਿਸ ਵਾਲੇ ਕੰਮ 'ਚ ਆ, ਜਾਂ ਵੇਅਰ ਹਾਊਸਾਂ ਦੇ ਵਿੱਚ ਆ। ਇੱਕ ਦੂਜੇ ਦਾ ਭਾਈ ਇਸ ਟਾਈਮ ਸਭ ਤੋਂ ਵੱਧ ਧਿਆਨ ਰੱਖਣ ਦੀ ਜ਼ਰੂਰਤ ਆ। ਜਿੰਨਾ ਖਾਸ ਕਰਕੇ ਬਜ਼ੁਰਗ ਜਿਹੜੇ ਇਕੱਲੇ ਰਹਿੰਦੇ ਆ, ਉਹਨਾਂ ਦੇ ਜਿਹੜੇ ਦੋਸਤ ਮਿੱਤਰ, ਰਿਸ਼ਤੇਦਾਰ, ਆਂਢੀ ਗੁਆਂਢੀ, ਸਨੇਹੀ ਆ, ਉਹਨਾਂ ਨੂੰ ਕਾਲ-ਕੂਲ ਕਰਕੇ ਇੱਕ ਵਾਰੀ ਪੁੱਛ ਲਓ, ਹਾਲ ਚਾਲ ਠੀਕ ਆ, ਕੁਛ ਚਾਹੀਦਾ ਤਾਂ ਨਹੀਂ, ਕਿਸੇ ਚੀਜ਼ ਦੀ ਘਾਟ ਤਾਂ ਨਹੀਂ, ਤਾਂ ਜੋ ਜੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤਾਂ ਭਾਈ ਇਸ ਦਾ ਲੱਗੇ। ਹੁਣੇ ਰੀਸੈਂਟਲੀ ਹਰਜੋਤ ਸਿੰਘ ਜੀ ਆਪਣੀ ਗੱਲ ਕਰਦੇ ਫੋਨ ਦੇ ਉੱਤੇ ਐਮਰਜੈਂਸੀ ਅਲਰਟ ਜਿਹੜਾ ਉਹ ਆ ਗਿਆ ਆ। ਜਿਹੜੇ ਕੈਲ OES ਨੇ ਜਿਹੜਾ ਉਹ ਘੱਲਿਆ ਆ, ਕਹਿੰਦੇ ਵੀ ਐਨਰਜੀ ਕੰਜ਼ਰਵ ਕਰੋ, ਪਬਲਿਕ ਹੈਲਥ ਤੇ ਸੇਫਟੀ ਦਾ ਜਿਹੜਾ ਇਹ ਗੱਲ ਆ। ਐਕਸਟ੍ਰੀਮ ਹੀਟ ਦੇ ਨਾਲ ਐਨਰਜੀ ਗ੍ਰਿਡ ਦੇ ਉੱਤੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ। ਪਾਵਰ ਇੰਟਰਪਸ਼ਨਸ ਨਹੀਂ ਤਾਂ ਇਹਦੇ ਕਰਕੇ ਹੋ ਸਕਦੀਆਂ ਜੇ ਤੁਸੀਂ ਐਕਸ਼ਨ ਨਹੀਂ ਲੈਂਦੇ। ਨਾਨ ਅਸੈਂਸ਼ੀਅਲ ਪਾਵਰ ਜਿਹੜੀ ਆ, ਕਹਿੰਦੇ ਵੀ ਉਸ ਨੂੰ ਰਿਡਿਊਸ ਕਰੋ 9 ਵਜੇ ਤੱਕ। ਸੋ ਜੇ ਤੁਸੀਂ ਦੇਖੋ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਅਲਰਟ ਆ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਸੋ ਇਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹ ਆਇਆ ਹੋਣਾ ਆ, ਤੇ ਸੋ ਜੋਰ ਲੱਗਾ ਪਿਆ ਹੈ ਇਸ ਟਾਈਮ ਕੈਲੀਫੋਰਨੀਆ ਦੀ ਸਟੇਟ ਦਾ ਵੀ ਭਾਈ ਬਿਜਲੀ ਘੱਟ ਤੋਂ ਘੱਟ ਤੁਸੀਂ ਵਰਤੋ। ਜੀ ਅਨਪ੍ਰੈਸੀਡੈਂਟ ਦਾ ਹਰਜੋਤ ਸਿੰਘ ਜੀ, ਤੁਸੀਂ ਇੰਨੇ ਦਹਾਕਿਆਂ ਤੋਂ ਇੱਥੇ ਰਹਿ ਰਹੇ ਆ, ਕਦੀ ਏਦਾਂ ਦੇ ਹਾਲਾਤ ਦੇਖੇ? ਬਿਲਕੁਲ, ਤੁਸੀਂ ਦੇਖੋ ਵੀ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ 100 ਬੇ ਏਰੀਏ ਦੇ ਵਿੱਚ 115 ਡਿਗਰੀ ਦੇ ਲਾਗੇ ਛਾਗੇ ਵੀ ਟੈਂਪਰੇਚਰ ਕਈ ਏਰੀਆ 'ਚ ਗਿਆ ਆ। ਜਿੱਥੇ ਸਾਡਾ ਸਟੂਡੀਓ ਇੱਥੇ 112 ਡਿਗਰੀ ਆਪਣੇ ਫੋਨ ਦੇ ਉੱਤੇ ਸ਼ੋ ਹੁੰਦਾ ਸੀ। ਸੈਨ ਫਰਾਂਸਿਸਕੋ 'ਚ ਤਾਂ ਬਹੁਤ ਠੰਡ ਰਹਿੰਦੀ ਆ, ਸਾਰਿਆਂ ਨੂੰ ਪਤਾ। ਉੱਥੇ ਵੀ 91 ਡਿਗਰੀ ਤੋਂ ਉੱਪਰ ਸੀਗਾ। ਸੈਕਰਾਮੈਂਟੋ ਦੇ ਵਿੱਚ ਰਿਕਾਰਡ ਟੁੱਟਿਆ, 115 ਡਿਗਰੀ ਵਾਓ। ਟੈਂਪਰੇਚਰ ਸੈਕਰਾਮੈਂਟੋ ਦੇ ਵਿੱਚ ਗਿਆ ਹੈਗਾ। ਸੋ ਕਹਿੰਦੇ 100 ਸਾਲ ਪੁਰਾਣਾ ਜਿਹੜਾ ਰਿਕਾਰਡ ਟੁੱਟ ਗਿਆ ਹੈਗਾ। ਬਹੁਤ ਸਾਰੇ ਲੋਕ ਬੀਚਸ ਨੂੰ ਚਲੇ ਗਏ ਵੀ ਜੀ ਗਰਮੀ ਹੈਗੀ ਆ, ਤੇ ਬੀਚ ਦੇ ਉੱਤੇ ਫਿਰ ਪੁਲਿਸ ਵਾਲਿਆਂ ਨੇ ਚੰਗੀਆਂ ਟਿਕਟਾਂ ਵੀ ਦਿੱਤੀਆਂ ਹੈਗੀਆਂ ਲੋਕਾਂ ਨੂੰ ਵੀ ਤੁਸੀਂ ਏਦਾਂ ਨਹੀਂ ਹੈ ਵੀ ਇੱਥੇ ਆ ਕੇ ਵੀ ਪਾਣੀ ਠੀਕ ਆ ਠੰਡਾ ਤੇ ਮੁੜ ਕੇ ਬਿਮਾਰ ਹੋ ਸਕਦੇ ਹੈਗੇ ਆ। ਸੋ ਇਸ ਵੇਲੇ ਸਿਚੁਏਸ਼ਨ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਖਤਰਨਾਕ ਬਣੀ ਹੋਈ ਆ। ਫਾਇਰ ਫਾਈਟਰਸ ਹਰ ਜਗ੍ਹਾ ਜਿੱਥੇ ਲੱਗਦਾ ਉਹਨਾਂ ਨੂੰ ਫਾਇਰ ਡੇਂਜਰ, ਐਕਸਟ੍ਰੀਮ ਟੂਡੇ, ਇਹ ਸਾਈਨਸ ਉਹਨਾਂ ਨੇ ਲਾਏ ਹੋਏ ਹੈਗੇ ਆ। ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਉਹਨਾਂ ਨੇ ਕਿਹਾ ਸੀ, ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਡੀ ਸਟਰੀਟ ਤੇ ਕੋਈ ਵੀ ਪੋਸਟ ਆਫਿਸ ਵਾਲਾ ਡਿਲੀਵਰ ਕਰਨ ਆਦਾ, ਉਹਨੂੰ ਜ਼ਰੂਰ ਆਈਸਕ੍ਰੀਮ, ਪਾਣੀ ਠੰਡਾ ਜ਼ਰੂਰ ਦਿਆ ਕਰੋ, ਕਿਉਂਕਿ ਫੈਡਐਕਸ ਵਾਲੇ ਆ, ਇੰਨੀ ਗਰਮੀ 'ਚ। UPS ਵਾਲੇ ਹੋਣੇ ਆ, ਬਹੁਤ ਸਾਰੇ ਜਿਹੜੇ ਡਿਲੀਵਰੀਆਂ ਵਾਲੇ ਆਉਂਦੇ ਆ ਭਾਈ, ਉਹ ਵੀ ਆਪਣੇ ਹੀ ਭੈਣ ਭਾਈ ਨੇ, ਉਹਨਾਂ ਦਾ ਰੱਖੋ। ਕੈਲੀਫੋਰਨੀਆ ਦੇ ਵਿੱਚ 1925 ਦਾ ਰਿਕਾਰਡ ਆ, ਜੁਲਾਈ 17 1925 ਦਾ 114 ਡਿਗਰੀ ਸੀਗਾ। ਇਹ 3:30 ਵਜੇ 114 ਦੇ ਬਰਾਬਰ ਡਾਊਨਟਾਊਨ 'ਚ ਹੋ ਗਿਆ, ਤੇ 4:30 ਵਜੇ ਤਾਈਂ 115 ਬਣ ਕੇ ਆਲ ਟਾਈਮ ਰੈਕਡ। ਯਾਨੀ ਕਿ ਇਤਿਹਾਸ ਦੇ ਵਿੱਚ ਜਦੋਂ ਤੋਂ ਟੈਂਪਰੇਚਰ ਮੋਨੀਟਰ ਕੀਤਾ ਜਾ ਰਿਹਾ ਆ, ਕੈਲੀਫੋਰਨੀਆ ਦੀ ਰਾਜਧਾਨੀ ਨੇ ਅੱਜ ਦੇ ਦਿਨ ਇਹ ਜਿਹੜਾ ਉਹ ਨਵਾਂ ਰੈਕਡ ਜਿਹੜਾ ਆ ਉਹ ਆ ਗਿਆ ਹੈਗਾ ਆ। ਸੋ ਇਹ ਕਈ ਥਾਵਾਂ ਦੇ ਉੱਤੇ ਰਿਕਾਰਡ ਤੋੜਾ, ਜਿੱਦਾਂ ਕੱਲ 116 117 ਡਿਗਰੀ ਵੀ ਇਨਲੈਂਡਸ ਦੇ ਵਿੱਚ ਦੇਖਿਆ ਗਿਆ ਸੀ। ਤੁਸੀਂ ਬੀਚਿਸ ਦੀ ਗੱਲ ਹਰਜੋਤ ਸਿੰਘ ਜੀ ਕੀਤੀ ਸੀ। ਬੀਚਾਂ ਵਾਲੇ ਲੋਕ ਜਿਹੜੇ ਬੀਚਿਸ ਦੇ ਵਿੱਚ ਰਹਿੰਦੇ ਆ ਲੋਕ, ਉਹਨਾਂ ਥਾਵਾਂ ਦੇ ਉੱਤੇ ਉਹ ਬੜੇ ਤੰਗ ਨੇ, ਕਹਿੰਦੇ ਵੀ ਸਾਰੇ ਜਾਣੇ ਇੱਧਰ ਆ ਗਏ ਆ ਤੇ ਸਾਡਾ ਪੂਰਾ ਗ੍ਰਿਡ ਲੌਕ ਹੋ ਗਿਆ। ਯਾਨੀ ਕਿ ਵੀ ਪੂਰਾ ਜਾਮ ਜਿਹੜੇ ਆ ਉੱਥੇ ਲੱਗੇ ਪਏ ਹੈਗੇ ਆ। ਸੋ ਕੈਲੀਫੋਰਨੀਆ ISO ਨੇ ਐਨਰਜੀ ਐਮਰਜੈਂਸੀ ਅਲਰਟ ਜਿਹੜਾ ਆ ਉਹ ਨੰਬਰ 2 ਜਿਹੜਾ ਉਹ ਜਾਰੀ ਕੀਤਾ। ਇਹਨਾਂ ਦੇ 3 ਤਰ੍ਹਾਂ ਦੇ ਅਲਰਟ ਹੁੰਦੇ ਆ। ਜੇ ਮੈਂ ਥੋੜ੍ਹਾ ਜਿਹਾ ਇਸ ਦੇ ਬਾਰੇ ਹੋਰ ਹਰਜੋਤ ਸਿੰਘ ਜੀ ਜੇ ਦੱਸਦੇ ਜਾਈਏ, ਤਾਂ ਜੇ EE3 ਅਲਰਟ ਆ ਜਾਵੇ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਰੋਲਿੰਗ ਬਲੈਕਆਊਟਸ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ। ਸੋ EEA2 EEA3 ਇਸ ਟਾਈਮ ਆਪਾਂ EEA2 ਅਲਰਟ ਤੇ ਆ। ਇੱਕ ਅਲਰਟ ਹੋਰ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰੋਲਿੰਗ ਬਲੈਕਆਊਟਸ ਆ ਉਹ ਆਪਾਂ ਨੂੰ ਪੂਰੇ ਕੈਲੀਫੋਰਨੀਆ ਦੇ ਵਿੱਚ ਦੇਖਣ ਨੂੰ ਜਿਹੜੇ ਉਹ
ਮਿਲ ਸਕਦੇ ਆ। ਸੋ ਆਪਾਂ ਬਾਰ-ਬਾਰ ਇਹ ਕਹਿ ਰਹੇ ਹਾਂ ਵੀ ਜਿਨ੍ਹਾਂ ਦੀਆਂ ਖਾਸ ਕਰਕੇ ਮੈਡੀਕਲ ਸੇਵਾਵਾਂ ਬਿਜਲੀ ਦੇ ਨਾਲ ਜੁੜੀਆਂ ਹੋਈਆਂ ਆ, ਉਹ ਆਪਣੀਆਂ ਬੈਟਰੀਜ਼, ਫ਼ੋਨਸ ਸਾਰਾ ਕੁਛ ਚਾਰਜ ਕਰਕੇ ਜਿਹੜਾ ਉਹ ਰੱਖੋ, ਤਾਂ ਜੋ ਜੇ ਬਿਜਲੀ ਚਲੇ ਜਾਵੇ ਤਾਂ ਪਤਾ ਨਹੀਂ ਕਿੰਨੇ ਘੰਟੇ ਦੇ ਲਈ ਜਾਊਗੀ, ਤਾਂ ਜੋ ਫਿਰ ਤੁਸੀਂ ਉਦੋਂ ਤੱਕ ਤੁਹਾਨੂੰ ਜਿਹੜੀ ਸਹੂਲਤ ਆ ਉਹ ਬਣੀ ਰਵੇ। ਜੀ। ਤੇ ਇਸੇ ਤਰ੍ਹਾਂ ਇੰਨੀ ਗਰਮੀ ਦੇ ਨਾਲ ਬੇ ਏਰੀਏ ਦੇ ਬਹੁਤ ਸਾਰੇ ਰੈਸਟੋਰੈਂਟ ਆ, ਉਹਨਾਂ ਨੇ ਅੱਜ ਬਿਜ਼ਨਸ ਨਹੀਂ ਕੀਤਾ। ਉਹਨਾਂ ਨੇ ਆਪਣੇ ਰੈਸਟੋਰੈਂਟ ਸ਼ਟ ਡਾਊਨ ਕਰ ਦਿੱਤੇ। ਉਹ ਕਹਿੰਦੇ ਵੀ ਸਾਡੇ ਜਿਹੜੇ EMPLOYEE ਆ, ਉਹ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ। ਸੋ ਬਿਲਕੁਲ ਲੱਗਦਾ ਵੀ ਆ, ਕਿਉਂਕਿ ਜਦੋਂ ਇੰਨੀ ਗਰਮੀ ਹੋਵੇ ਤੇ ਤੁਸੀਂ ਓਵਨ ਦੇ ਲਾਗੇ ਜਾਂ ਹਾਂਜੀ। ਜਿਹੜੀਆਂ ਗਰਮ ਹੈਗੀਆਂ ਚੀਜ਼ਾਂ ਉਹਨਾਂ ਦੇ ਲਾਗੇ ਹੈਗੇ ਆ, ਤੇ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਆ ਵੀ ਕਿੰਨੀ ਕੁ ਜ਼ਿਆਦਾ ਜਿਹੜੀ ਆ ਉਹ ਉੱਥੇ ਗਰਮੀ ਹੋਊਗੀ। ਇਸੇ ਤਰ੍ਹਾਂ ਜੇ ਫਾਇਰ ਦੀ ਗੱਲ ਕਰਦੇ ਜਾਈਏ, ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 4 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਫਾਇਰ ਦੇ ਨਾਲ, ਤੇ 14 ਵੱਡੀਆਂ ਅੱਗਾਂ ਇਸ ਸਟੇਟ ਦੇ ਜਾਂ ਸਟੇਟ ਦੇ ਬਾਰਡਰ ਤੇ ਲੱਗੀਆਂ ਹੋਈਆਂ ਆ। 45 ਨਵੀਆਂ ਅੱਗਾਂ ਜਿਹੜੀਆਂ ਆ, ਉਹ ਇਕੱਲੇ ਐਤਵਾਰ ਨੂੰ ਹੀ erupਟ ਹੋਈਆਂ ਹੈਗੀਆਂ। ਡਿਪਟੀ ਚੀਫ ਵਿਦ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਵਾਲੇ ਜੋ ਅਨੈਲੀ ਵਰਲੀਓ ਆ, ਉਹਨਾਂ ਨੇ ਦੱਸਿਆ 4000 ਦੇ ਕਰੀਬ ਫਾਇਰ ਫਾਈਟਰਸ ਇਹਨਾਂ ਅੱਗਾਂ ਨੂੰ ਫਾਈਟ ਕਰ ਰਹੇ ਹੈਗੇ ਆ। ਫੇਅਰ ਵਿਊ ਫਾਇਰ ਜਿੱਥੇ ਲੱਗੀ ਆ, ਉੱਥੇ 2 ਜਾਣਿਆਂ ਦੀ ਹੈਮੰਡ ਦੇ ਲਾਗੇ ਸਦਰਨ ਕੈਲੀਫੋਰਨੀਆ ਦੇ ਵਿੱਚ ਮੌਤ ਹੋਈ ਆ। ਇਸੇ ਤਰ੍ਹਾਂ 2 ਜਣਿਆਂ ਦੀ ਹੋਰ ਮੌਤ ਹੋਈ ਸੀ। ਤੇ ਮਿਲ ਮਾਊਂਟਨ ਫਾਇਰ, ਇਹ ਇਸ ਵੇਲੇ ਦੀ ਕਾਫੀ ਵੱਡੀ ਫਾਇਰ ਚੱਲ ਰਹੀ ਹੈਗੀ ਆ। ਟਾਊਨ ਆਫ ਵੀਡ ਜੋ ਨਾਰਦਰਨ ਕੈਲੀਫੋਰਨੀਆ ਸਿਸਕੀਓ ਕਾਉਂਟੀ ਸ਼ੈਰਿਫ ਜਰੇਮੀਆ ਲਾਰੂ ਨੇ ਇਹ ਦੱਸਿਆ ਆ, ਤੇ ਉੱਥੇ ਵੀ 2 ਬੋਡੀਜ਼, ਇੱਕ 66 ਸਾਲਾਂ ਦੀ, ਇੱਕ 73 ਸਾਲਾਂ ਦੀ ਬੀਬੀ, ਦੋਨੋਂ ਹੀ ਉਹਨਾਂ ਦੀਆਂ ਜੋ ਬੋਡੀਜ਼ ਆ ਉਹ ਮਿਲੀਆਂ ਹੈਗੀਆਂ ਆ। ਕਈ ਸਟਰਕਚਰਸ ਵੀ ਇਸ ਏਰੀਏ ਦੇ ਵਿੱਚ ਅੱਗ ਦੀ ਭੇਂਟ ਚੜ ਗਈਆਂ ਹੈਗੀਆਂ ਆ। ਜੀ। ਰੈੱਡ ਫੋਰਟ ਫਾਇਰ ਸੈਨ ਬਰਨਾਰਡੀਨੋ ਨੈਸ਼ਨਲ ਫੋਰੈਸਟ ਏਰੀਏ ਦੇ ਵਿੱਚ ਫੈਲੀ ਹੋਈ ਹੈਗੀ ਹੈ।